ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 20 ਫਰਵਰੀ 2026 8 ਪਗਨ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਨ ਕੇਬਲ, ਵੈਲਕਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਅੱਜ ਦਾ ਆਪਾਂ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਾਂਗੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਬਾਤ ਸਪੋਰਟ ਕਰਨ ਲਈ ਕਿਹਾ ਹੈ। ਇਹ ਸਾਡੇ ਰੈਗੂਲਰ ਵਿਊਅਰ ਨੇ, ਸਪੋਰਟਰ ਨੇ ਔਰ ਖਾਲਿਸਤਾਨ ਦੇ ਹਮਾਇਤੀ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ ਜਿਹੜਾ ਕਿ ਸਾਡਾ ਅੱਜ ਦਾ ਲੀਡ ਸੈਗਮੈਂਟ ਹੈ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਨ ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਪਿਛਲੇ 1 ਸਾਲ ਵਿੱਚ ਦੁਨੀਆ ਦੇ ਅੱਡ-ਅੱਡ ਮੁਲਕਾਂ ਤੇ ਲਾਈ ਟੈਰਿਫ ਨੂੰ ਅਮਰੀਕਨ ਸੰਵਿਧਾਨ ਦੀ ਉਲੰਘਣਾ ਦੱਸਿਆ। ਸੋ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਈਪਾ ਕਾਨੂੰਨ ਜਿਸ ਦੇ ਤਹਿਤ ਇਹ ਟੈਰਿਫ ਲਾਏ ਗਏ ਹਨ ਪ੍ਰੈਜ਼ੀਡੈਂਟ ਨੂੰ ਟੈਰਿਫ ਲਾਉਣ ਦਾ ਹੱਕ ਨਹੀਂ ਹੈ ਔਰ ਪ੍ਰੈਜ਼ੀਡੈਂਟ ਟਰੰਪ ਨੇ ਇਸ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਿਰਾਸ਼ਾਜਨਕ ਦੱਸਦਿਆਂ ਕਿਹਾ ਹੈ ਕਿ ਇਹ ਕਾਨੂੰਨ ਨਾ ਸਹੀ ਹੋਰ ਬਥੇਰੇ ਕਾਨੂੰਨ ਹਨ ਜਿਨ੍ਹਾਂ ਦੇ ਤਹਿਤ ਇਹ ਟੈਰਿਫ ਜਿਹੜੀ ਹੈ ਜਾਰੀ ਰਹਿਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਵੀਰ ਗੋਵਿੰਦਰ ਸਿੰਘ ਸਾਡੇ ਲਈ ਲਗਾਤਾਰ ਪ੍ਰੇਰਨਾ ਨੇ, ਮੋਟੀਵੇਸ਼ਨ ਨੇ। ਡਾਕਟਰ ਰਣਜੀਤ ਸਿੰਘ ਹੋਰਾਂ ਦੇ ਸਾਥ ਨਾਲ ਉਹਨਾਂ ਦਾ ਪੰਥਕ ਪਿੜ ਦੇ ਵਿੱਚ ਸ਼ੁਰੂ ਹੋਇਆ ਸਫ਼ਰ ਜਿਹਦੇ 'ਚ ਉਹਨਾਂ ਦੀ ਜ਼ਿੰਦਗੀ 'ਚ ਆਈ ਵੀ ਰਿਮਾਰਕੇਬਲ ਤਬਦੀਲੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਪਾਠ ਦੀ ਜਿਹੜੀ ਇੱਥੇ ਗੁਰਦੁਆਰਾ ਰਿਚਮੰਡ ਹਿੱਲ ਉਹਨਾਂ ਦੇ ਉਦਮ ਨਾਲ ਸ਼ੁਰੂ ਹੋਈ ਅੰਮ੍ਰਿਤਧਾਰੀ ਜੀਵਨ ਔਰ ਜਦੋਂ ਇਸ ਪਾਸੇ ਤੁਰ ਪਏ ਤੇ ਫਿਰ ਲੋਹੇ ਦੀ ਲੱਠ ਵਾਂਗ ਜਿਹੜਾ ਆਪਣੇ ਸਿਧਾਂਤ ਨਾਲ ਵੀ ਖੜੇ ਨੇ, ਕੌਮੀ ਖਾਲਿਸਤਾਨ ਲਈ ਵੀ ਖੜੇ ਨੇ। ਔਰ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਉਹ ਮੋਰਲੀ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਲਾਇਆ ਹੋਇਆ ਇਹ ਬੂਟਾ ਟੀਵੀ 84 ਇਹ ਪ੍ਰਫੁੱਲਤ ਹੋਣਾ ਚਾਹੀਦਾ। ਔਰ ਕੁਝ ਦਿਨਾਂ ਦੇ ਅਰਸੇ ਤੇ ਉਹ ਖੁਦ ਹੀ ਕਾਲ ਕਰਕੇ ਜਿੱਥੇ ਉਹਨਾਂ ਦੀ ਹਰ ਗੱਲ ਦੇ ਵਿੱਚ ਇੱਕ ਮੋਟੀਵੇਸ਼ਨ ਹੁੰਦੀ ਹੈ, ਹੌਸਲਾ ਹੁੰਦਾ ਹੈ, ਉਤਸ਼ਾਹ ਹੁੰਦਾ ਹੈ, ਉੱਥੇ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਭਾਈ ਜਦੋਂ ਤੱਕ ਸਾਡੇ ਸਾਹ ਨੇ ਅਸੀਂ ਟੀਵੀ 84 ਨੂੰ ਕਿਸੇ ਵੀ ਝੱਖੜ ਤੂਫਾਨ ਦੇ ਸਾਹਮਣੇ ਡਿੱਗਣ ਨਹੀਂ ਦਿੰਦੇ। ਅੱਜ ਵੀ ਉਹਨਾਂ ਦੇ ਨਾਲ ਕਾਫੀ ਲੰਬੀ ਗੁਫ਼ਤਗੂ ਹੋਈ ਔਰ ਉਹਨਾਂ ਨੂੰ ਵੀ ਉਹ ਵੀ ਕਹਿੰਦੇ ਨੇ ਕਿ ਭਾਈ ਜਦੋਂ ਤੁਸੀਂ ਟੀਵੀ ਸੱਚੋ ਸੱਚ ਨਹੀਂ ਕਰਦੇ ਉਦਣ ਅਸੀਂ ਬਿਮਾਰ ਹੋ ਜਾਈਦਾ। ਕਹਿੰਦੇ ਵੀ ਤੁਸੀਂ ਰਿਅਲਾਈਜ਼ ਨਹੀਂ ਕਰ ਸਕਦੇ ਕਿ ਤੁਹਾਨੂੰ ਪਿਆਰ ਕਰਨ ਵਾਲੇ ਜਾਂ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਕਿਵੇਂ ਨੇ। ਕਹਿੰਦੇ ਫਿਰ ਪੁਰਾਣੇ ਦੇਖ ਦੁੱਖ ਕੇ ਜਿਹੜਾ ਉਹ ਆਪਣੇ ਆਪ ਨੂੰ ਹੀਲ ਕਰਨ ਦੀ ਕੋਸ਼ਿਸ਼ ਕਰੀਦਾ।
ਸੋ ਅਸੀਂ ਔਰ ਸਮੁੱਚਾ ਪਰਿਵਾਰ ਡੈਡੀਕੇਟਡ ਹੈ, ਘਰੋਂ ਭੈਣ ਜੀ ਵੀ, ਅੱਗੋਂ ਬੱਚੇ ਵੀ, ਨਾਈਸ। ਔਰ ਮਿਹਨਤ ਕਰਦੇ ਨੇ ਇਸ ਉਮਰ ਦੇ ਵਿੱਚ ਵੀ। ਜਦੋਂ ਅਸੀਂ ਬਹੁਤ ਵਾਰ 50-60 ਦੇ ਬੈਰੀਅਰ ਦੇ ਨੇੜੇ ਤੇੜੇ ਪਹੁੰਚ ਜਾਂਦੇ ਹਾਂ ਤੇ ਬਹੁਤੇ ਰਿਟਾਇਰਮੈਂਟ ਬਾਰੇ ਸੋਚ ਰਹੇ ਹੁੰਦੇ ਨੇ, ਲੇਕਿਨ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਮੈਂ ਤਾਂ ਇਸ ਉਤਸ਼ਾਹ ਦੇ ਨਾਲ ਜਿਹੜਾ ਉਹ ਤੁਰਿਆ ਹੋਇਆ। ਸੋ ਅਸੀਂ ਜਿੱਥੇ ਵੀਰ ਗੋਵਿੰਦਰ ਸਿੰਘ ਉਹਨਾਂ ਦੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਜ਼ਾਹਰ ਹੈ ਕਿ ਡਾਕਟਰ ਜੀਤ ਸਿੰਘ ਦੀ ਯਾਦ ਹਮੇਸ਼ਾ ਹੀ, ਕੋਈ ਵੀ ਦਿਨ ਜਾਂ ਪਲ ਐਸਾ ਨਹੀਂ ਹੈ, ਕਿਉਂਕਿ ਕੁਝ ਇਨਸਾਨ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਦਰਵੇਸ਼ ਕਹੋ, ਫਕੀਰ ਕਹੋ, ਬਾਦਸ਼ਾਹ ਕਹੋ, ਕਿਉਂਕਿ ਜਿਹੜੀ ਸ਼ਾਨੇ ਸਿਕੰਦਰੀ ਹੈ, ਜਦੋਂ ਅਲਾਮਾ ਇਕਬਾਲ ਇਹ ਕਹਿੰਦੇ ਨੇ ਕਿ ਜਿਹੜਾ ਫਕੀਰ ਹੈ, ਫਕੀਰ ਦਾ ਮਤਲਬ ਜੁੜਿਆ ਹੋਇਆ ਰੱਬ ਤੋਂ ਬਿਨਾਂ, ਕਿਸੇ ਦੀ ਪਰਵਾਹ ਨਾ ਕਰਨ ਵਾਲਾ, ਕਿਸੇ ਲਾਲਚ ਔਰ ਦੂਸਰੇ ਚ ਨਾ ਆਉਣ ਵਾਲਾ। ਉਹ ਕਹਿੰਦੇ ਵੀ ਜਿਹੜਾ ਫਕੀਰ ਹੈ ਉਹਦੇ ਸਾਹਮਣੇ ਸ਼ਾਨੇ ਸਿਕੰਦਰੀ ਕਿਆ ਹੈ। ਹੁਣ ਸਿਕੰਦਰ ਉਹ ਹੈ ਜਿਹਨੇ ਅੱਧੀ ਤੋਂ ਜ਼ਿਆਦਾ ਦੁਨੀਆ ਫਤਹ ਕੀਤੀ, ਪਰ ਜਿਹੜੀ ਫਕੀਰ ਦੀ ਅੱਖ ਹੈ, ਫਕੀਰ ਦੀ ਪਹੁੰਚ ਹੈ। ਔਰ ਸੱਚਮੁੱਚ ਡਾਕਟਰ ਸਾਹਿਬ ਦੀ ਸ਼ਖਸੀਅਤ ਇਸ ਕਿਸਮ ਦੀ ਸੀ। ਅੱਜ ਹੀ ਭੈਣ ਜੀ ਨਾਲ ਵੀ ਮੇਰੀ ਗੱਲ ਹੋਈ ਤੇ ਕੁਦਰਤੀ ਹੈ ਜਜ਼ਬਾਤੀ ਹੋਣਾ, ਔਰ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਡਾ ਇੱਕ ਸਾਥ ਹੁੰਦਾ ਉਸ ਦਾ ਵਿਛੜ ਜਾਣਾ। ਤੇ ਉਹ ਵੀ ਕਹਿਣ ਲੱਗੇ ਕਿ ਵੀ ਆਪਣੇ ਕਿਸੇ ਜਾਣੂ ਦਾ ਹਵਾਲਾ ਦੇ ਕੇ ਕਿ ਡਾਕਟਰ ਸਾਹਿਬ ਸਤਜੁਗੀ ਬੰਦੇ ਸੀ, ਕਲਯੁਗ ਦੇ ਵਿੱਚ ਆ ਗਏ। ਔਰ ਮੈਂ ਸਮਝਦਾ ਵੀ ਇਹੀ ਕਾਰਨ ਹੈ ਕਿ ਇੱਕ ਸਫਲ ਕਾਰੋਬਾਰੀ ਹੁੰਦਿਆਂ ਹੋਇਆਂ ਵੀ ਅਲਟੀਮੇਟਲੀ ਜਿਹੜਾ ਵੀ ਆਇਆ ਉਹਨੇ ਸਟੈਬ ਹੀ ਕੀਤਾ, ਪਰ ਉਸ ਤੇ ਵੀ ਉਹਨਾਂ ਨੇ ਫਿਰ ਕਦੇ ਸ਼ਿਕਵਾ ਨਹੀਂ ਕੀਤਾ। ਜੇ ਉਹਨੇ ਫਿਰ ਕਦੇ ਮਦਦ ਦੀ ਗੁਹਾਰ ਲਾਈ ਤੇ ਉਹ ਨਾਲ ਆ ਕੇ ਖਲੋ ਗਏ। ਸੋ ਅਸੀਂ ਜਿਹੜਾ ਹੈ ਵੀਰ ਗੋਵਿੰਦਰ ਸਿੰਘ ਹੋਰਾਂ ਦੇ ਬਹਾਨੇ, ਕਿਉਂਕਿ ਜਦੋਂ ਉਹਨਾਂ ਨਾਲ ਗੱਲ ਹੁੰਦੀ ਹੈ ਹੋ ਹੀ ਨਹੀਂ ਸਕਦਾ ਵੀ ਡਾਕਟਰ ਸਾਹਿਬ ਦਾ ਜ਼ਿਕਰ ਨਾ ਹੋਏ, ਤੇ ਇਸ ਬਹਾਨੇ ਅਸੀਂ ਵੀ ਉਹਨਾਂ ਨੂੰ ਯਾਦ ਕਰ ਲੈਂਦੇ। ਤੇ ਅਸੀਂ ਸਮਝਦੇ ਹਾਂ ਕਿ ਵੀ ਵਾਕਈ ਉਹਨਾਂ ਦਾ ਜਿਹੜਾ ਇਹ ਬ੍ਰੇਨ ਚਾਈਲਡ ਸੀ 2012 ਦਸੰਬਰ ਜਿਹਦੀ ਸ਼ੁਰੂਆਤ ਹੋਈ, ਇਹ ਕਿੰਨੀ ਵੱਡੀ ਸਿਰਦਰਦੀ ਭਾਰਤੀ ਹਕੂਮਤ ਲਈ ਬਣਿਆ ਹੋਏਗਾ ਕਿ ਉਹ ਯਕੀਨੀ ਬਣਾਉਂਦੇ ਨੇ ਕਿ ਭਾਈ ਇਸ ਦੀ ਆਵਾਜ਼ ਪਹਿਲਾਂ ਤਾਂ 2020 ਤੋਂ ਬਿਲਕੁਲ ਬਲੌਕ ਸੀ, ਹੁਣ ਉਹਨਾਂ ਨੇ ਸਾਡਾ ਜਿਹੜਾ ਉਹ YouTube ਸਟ੍ਰੀਮ ਵੀ ਬਲੌਕ ਕਰ ਦਿੱਤਾ। ਪਰ ਸਾਡੀ ਟੈਕਨੀਕਲ ਟੀਮ ਨੇ ਮਿਹਨਤ ਦੇ ਨਾਲ ਜਿਹੜਾ ਦੂਸਰਾ ਚੈਨਲ TV84 USA ਚਲਾਇਆ, ਕਿਉਂਕਿ ਮੇਨ ਤੇ ਤਾਂ ਇੱਥੇ ਤਾਂ ਚੱਲ ਰਿਹਾ, ਪਰ ਉਹਦਾ ਬਲੌਕ ਹੋਣ ਦਾ ਇਹ ਹੋਇਆ ਕਿ ਆਲਮੋਸਟ 55% ਦੇ ਕਰੀਬ ਜਿਹੜੀ ਸਾਡੀ ਵਿਊਅਰਸ਼ਿਪ ਸੀ ਉਹ ਉੱਡ ਗਈ। ਉਹਨੇ ਜਿਹੜਾ ਇਹਨਾਂ ਦਾ ਐਲਗੋਰਿਜ਼ਮ ਕਿ ਕੀ ਉਹਨੂੰ ਕਹਿੰਦੇ ਨੇ ਉਹਨੂੰ ਪ੍ਰਭਾਵਿਤ ਕੀਤਾ, ਇੱਧਰ ਵੀ ਵਿਊਅਰਸ਼ਿਪ ਥੱਲੇ ਚਲੀ ਗਈ। ਪਰ TV84 USA ਦੀ ਵਿਊਅਰਸ਼ਿਪ ਬੜੀ ਤੇਜ਼ੀ ਨਾਲ ਪਿਛਲੇ 4-5 ਦਿਨਾਂ ਦੇ ਵਿੱਚ ਹੀ ਗਈ ਹੈ। ਔਰ ਮੈਂ ਜਿਹੜੇ ਸਾਡੇ ਮੇਨ ਚੈਨਲ ਦੇ ਰਾਹੀਂ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਇਹ ਕਹਾਂਗਾ ਕਿ ਭਾਈ ਤੁਸੀਂ TV84 USA ਵੀ ਜਿਹੜਾ ਉਹਨੂੰ ਵੀ ਸਬਸਕ੍ਰਾਈਬ ਕਰ ਲਓ, ਤਾਂ ਕਿ ਐਲਗੋਰਿਜ਼ਮ ਦੇ ਨਾਲ। ਔਰ TV84 USA ਪੰਜਾਬ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿਤੇ ਵੀ, ਯਾਨੀ ਹਾਲ ਦੀ ਘੜੀ ਉਹਨਾਂ ਦੀ ਨਜ਼ਰੇ ਨਹੀਂ ਚੜਿਆ। ਹੁਣ ਸਾਡਾ ਪ੍ਰੋਗਰਾਮ ਦੇਖਦੇ ਨੇ, ਨਜ਼ਰੇ ਚੜਿਆ ਬੰਦ ਕਰ ਦੇਣ। ਸੋ ਅਸੀਂ ਇਹ ਸੁਜੈਸਟ ਵੀ ਕਰਾਂਗੇ ਕਿ ਬਈ ਜਿਹੜੇ ਇੱਧਰ ਜੁੜੇ ਹੋਏ ਨੇ ਉਹ ਵੀ TV84 USA ਨੂੰ ਸਬਸਕ੍ਰਾਈਬ ਕਰ ਲੈਣ। ਪਰ ਜਿਹੜੇ ਸਾਡੇ ਬਾਹਰਲੇ ਨੇ ਉਹ ਕੋਸ਼ਿਸ਼ ਕਰਨ ਕਿ TV84 ਜਿਹੜਾ ਮੇਨ ਸਪਲਾਇਰ ਹੈ ਉਹਦੇ ਤੇ ਆ ਕੇ ਜਿਹੜੇ ਆਪਣੇ ਕਮੈਂਟ ਕਰਨ ਔਰ ਪ੍ਰੋਗਰਾਮ ਨੂੰ ਦੇਖਣ, ਤਾਂ ਕਿ ਉਹਦਾ ਜਿਹੜਾ ਵਿਊਅਰਸ਼ਿਪ ਦਾ ਨੰਬਰ ਹੈ ਜਿਹੜਾ ਆਲਮੋਸਟ 2,91,000 ਸਬਸਕ੍ਰਾਈਬਰ ਹੈ, ਉਹ ਜਿਹੜਾ ਨੰਬਰ ਹੈ ਉਹ ਵੀ ਵੱਧਦਾ ਰਹੇ ਨਾਲ ਨਾਲ। ਔਰ ਕਿਉਂਕਿ ਐਲਗੋਰਿਜ਼ਮ ਦੇ ਵਿੱਚ ਉਹਨਾਂ ਨੇ ਕੁਦਰਤੀ ਫੀਡ ਕੀਤਾ ਹੁੰਦਾ, ਕੋਈ ਉਹਨਾਂ ਦੇ ਥ੍ਰੈਸ਼ਹੋਲਡ ਹੁੰਦੇ ਨੇ, ਔਰ ਜਿਉਂ ਹੀ ਇਹ ਨੰਬਰ ਫਿਰ ਦੂਸਰੇ ਪਾਸੇ ਵਧੇਗਾ ਉਸ ਜਿਹੜਾ ਫਿਰ ਬਹੁਤ ਸਾਰਿਆਂ ਦੀ ਸਕਰੀਨ ਤੇ ਵੀ ਅਪੀਅਰ ਹੋਣਾ ਸ਼ੁਰੂ ਹੋ ਜਾਏਗਾ। ਮੈਂ ਟੈਕਨੀਕਲ ਬੰਦਾ ਤਾਂ ਨਹੀਂ ਹੈ, ਪਰ ਜਿੰਨੀ ਕਿ ਮੈਨੂੰ ਸਮਝ ਸੁਣਾ ਕੇ ਆਈ ਹੈ ਉਹਦੇ ਮੁਤਾਬਕ ਹੀ ਮੈਂ ਦੱਸ ਸਕਦਾ। ਅੱਜ ਜਿਹੜੀ ਵੱਡੀ ਖਬਰ ਇੰਟਰਨੈਸ਼ਨਲੀ ਜਿਸ ਨੇ ਇੱਕ ਪਾਸੇ ਤਾਂ ਪਹਿਲਾਂ ਇੱਕ ਕਾਈਂਡ ਆਫ ਸ਼ੌਕ ਸੀ, ਪਰ ਟਰੰਪ ਨੇ ਔਰ ਕਈਆਂ ਨੂੰ ਚਾਅ ਸੀ ਕਿ ਲੋ ਜੀ ਹੁਣ ਟੈਰਿਫ ਤੋਂ ਜਾਨ ਛੁੱਟੀ, ਪਰ ਟਰੰਪ ਨੇ ਨਾਲ ਹੀ ਨਹਿਲੇ ਤੇ ਦਹਿਲਾ ਮਾਰ ਕੇ ਦੱਸਤਾ ਕਿ ਵੀ ਇਹ ਚੀਜ਼ਾਂ ਉੱਥੇ ਹੀ ਰਹਿਣਗੀਆਂ, ਕੁਝ ਨਹੀਂ ਬਦਲਣਾ। ਕਿਉਂਕਿ ਸੁਪਰੀਮ ਕੋਰਟ ਦੇ ਸਾਹਮਣੇ ਇਹ ਅਮਰੀਕਾ ਦੇ ਬਹੁਤ ਸਾਰੇ ਕਾਰੋਬਾਰੀਆਂ ਨੇ, ਕਿਉਂਕਿ ਜਦੋਂ ਅਸੀਂ ਟੈਰਿਫ ਦਾ ਜ਼ਿਕਰ ਕਰਦੇ ਹਾਂ ਤੇ ਟੈਰਿਫ ਜਿਹੜੀ ਹੈ ਜਿਹੜੇ ਲੋਕ ਇੱਥੇ ਇੰਪੋਰਟ ਕਰਦੇ ਨੇ ਚੀਜ਼ਾਂ, ਉਹ ਤੁਹਾਡਾ ਫੂਡ ਹੋਏ ਜਾਂ ਦੂਸਰੀਆਂ ਚੀਜ਼ਾਂ ਹੋਣ, ਇਹ ਤਾਂ ਇੱਥੇ ਉਹਨਾਂ ਨੂੰ ਦੇਣੀਆਂ ਪੈਂਦੀਆਂ। ਜਿਹੜੀ ਉਹਦੀ ਕੀਮਤ ਹੈ ਉਹ ਉਹਨਾਂ ਨੂੰ
ਅਦਾ ਕਰਨੀ ਪੈਂਦੀ ਹੈ, ਅਮਰੀਕਾ 'ਚ ਲੱਗੇਗੀ। ਬੇਸ਼ੱਕ ਐਕਸਪੋਰਟ ਕਰਨ ਵਾਲਿਆਂ ਨੂੰ ਵੀ ਉਸ ਦਾ ਇਫੈਕਟ, ਔਰ ਅਲਟੀਮੇਟਲੀ ਕੰਜ਼ਿਊਮਰ ਨੂੰ ਦੇਣਾ ਪੈਂਦਾ, ਭਾਅ ਚੜ੍ਹ ਜਾਂਦਾ। ਸੋ ਇਹ ਜਿਹੜੀ ਪਟੀਸ਼ਨ ਸੀ ਸੁਪਰੀਮ ਕੋਰਟ ਦੇ ਵਿੱਚ, ਇਹ ਅਮਰੀਕਾ ਦੇ ਵੱਡੇ ਕਾਰੋਬਾਰੀਆਂ ਨੇ, ਕਾਰਖਾਨੇਦਾਰਾਂ ਨੇ, ਇੰਪੋਰਟਰਸ ਨੇ ਕੀਤੀ ਸੀ ਕਿ ਜਿਸ ਕਾਨੂੰਨ ਦੇ ਤਹਿਤ ਇਹ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਲਾਈਆਂ ਨੇ, ਉਹ ਕਾਨੂੰਨ ਈਪਾ, ਔਰ ਈਪਾ ਦੀ ਫੁੱਲ ਫਾਰਮ ਹੈ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ। ਇਹ 1977 ਦੇ ਵਿੱਚ ਜਿਹੜਾ ਇਹ ਪਾਸ ਹੋਇਆ ਸੀ। ਔਰ ਇਹਦੇ 'ਚ ਇਹ ਹੈ ਕਿ ਵੀ ਜੇ ਕਿਸੇ ਮੁਲਕ ਦੇ ਨਾਲ ਅਮਰੀਕਾ ਐਟ ਵਾਰ ਹੈ ਤੇ ਪ੍ਰੈਜ਼ੀਡੈਂਟ ਦੇ ਕੋਲੇ ਪਾਵਰਸ ਨੇ ਕਿ ਵੀ ਉਹ ਇਕਨੋਮਿਕ ਪਾਵਰਸ ਦੇ ਥੱਲੇ ਕੋਈ ਵੀ ਕਿਸੇ ਚੀਜ਼ ਤੇ ਪਾਬੰਦੀ, ਰੈਸਟ੍ਰਿਕਸ਼ਨ ਔਰ ਜਿਸ ਨੂੰ ਸੈਂਕਸ਼ਨਸ ਔਰ ਦੂਸਰਾ ਲਾ ਸਕਦਾ। ਹੁਣ ਇਹ ਕੇਸ ਸੁਪਰੀਮ ਕੋਰਟ ਨੇ ਸੁਣ ਲਿਆ ਸੀ, ਉਹਦਾ ਫੈਸਲਾ ਰਾਖਵਾਂ ਰੱਖਿਆ ਹੋਇਆ ਸੀ। ਔਰ ਅੱਜ ਜਿਹੜਾ ਫੈਸਲਾ ਆਇਆ, ਸੁਪਰੀਮ ਕੋਰਟ ਦੇ 9 ਜੱਜ ਹੁੰਦੇ ਨੇ ਅਮਰੀਕਾ ਦੇ ਵਿੱਚ, ਔਰ 9 ਤਹਿ ਜ਼ਿੰਦਗੀ ਹੁੰਦੇ ਨੇ। ਹੋਰ ਬਾਕੀਆਂ ਮੁਲਕਾਂ ਦੇ ਵਿੱਚ ਜਿਹੜਾ ਉਮਰ ਹੁੰਦੀ ਹੈ ਕਿ ਇੰਨੀ ਦੇਰ ਰਹਿ ਗਏ ਫਿਰ ਰਿਟਾਇਰ ਹੋ ਗਏ। ਅਮਰੀਕਾ ਦੇ ਵਿੱਚ ਇੱਕ ਵਾਰ ਜਿਹੜਾ ਜੱਜ ਬਣ ਗਿਆ, ਉਹ ਖੁਦ ਬਿਮਾਰ ਹੋ ਜਾਏ, ਕੋਈ ਮੈਂਟਲ ਸਿਚੁਏਸ਼ਨ ਹੋ ਜਾਏ, ਕੋਈ ਡਿਮੈਂਸ਼ੀਆ ਹੋ ਜਾਏ ਜਾਂ ਦੂਜਾ, ਅਦਰਵਾਈਜ਼ ਉਹ ਅਖੀਰਲੇ ਸਾਹ ਤੱਕ ਉਹ ਰਹਿੰਦੇ ਹੀ ਨੇ। ਔਰ ਇਹ ਵੀ ਬਹੁਤਿਆਂ ਨੂੰ ਸੀ ਕਿਉਂਕਿ ਇਹਨਾਂ 'ਚੋਂ 2 ਜੱਜ ਉਹ ਨੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਿਛਲੀ ਟਰਮ ਵੇਲੇ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਹੋਇਆ, ਕਿਉਂਕਿ ਇਹ ਵੀ ਇੱਕ ਇੱਥੋਂ ਦਾ ਆਪਣਾ ਇੱਕ ਸਿਸਟਮ ਹੈ। ਔਰ ਜਿਹੜੀ ਮੈਜੋਰਿਟੀ ਹੈ, ਕਿਉਂਕਿ ਜਿਵੇਂ ਜੱਜਿਸ ਦੇ ਵੀ ਤੁਸੀਂ ਜਦੋਂ ਜੱਜ ਬਣਦੇ ਨੇ, ਉਹਨਾਂ ਨੇ ਜਿਹੜੇ ਡਿਸੀਜਨ ਦਿੱਤੇ ਉਹ ਲੀਨਿੰਗ ਟੂਵਰਡਸ ਦਾ ਲੈਫਟ ਸੀ, ਲੀਨਿੰਗ ਟੂਵਰਡਸ ਦਾ ਰਾਈਟ ਸੀ, ਪ੍ਰੋ ਰਿਪਬਲਿਕਨ ਨੇ, ਪ੍ਰੋ ਡੈਮੋਕ੍ਰੈਟ ਨੇ, ਜਾਂ ਕਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਨੋਮੀਨੇਟ ਕੀਤਾ, ਇਹਦੇ ਤੇ ਜਿਹੜਾ ਹੈ ਉਹ ਅਸਰ ਪਾਉਂਦੇ ਨੇ। ਲੇਕਿਨ ਇਹ ਵੀ ਅਮਰੀਕਾ ਦੀ ਬਿਊਟੀ ਹੈ ਕਿ ਵੀ ਜਦੋਂ ਨੋਮੀਨੇਟ ਭਾਵੇਂ ਕਿਸੇ ਨੇ ਕੀਤਾ ਹੋਏ, ਜਦੋਂ ਉਹ ਜੱਜ ਦੀ ਕੁਰਸੀ ਤੇ ਬਹਿ ਜਾਂਦੇ ਨੇ, ਕੁਝ ਹੋਣਗੇ ਜਿਹੜੇ ਪਾਰਟੀ ਲਾਈਨ ਵੀ ਫੋਲੋ ਕਰਦੇ ਨੇ, ਪਰ ਉਹ ਫਿਰ ਸਟ੍ਰਿਕਟਲੀ ਇਸ ਗੱਲ ਵੱਲ ਜਾਂਦੇ ਨੇ ਕਿ ਕਾਨੂੰਨ ਕੀ ਕਹਿੰਦਾ। ਪਹਿਲਾਂ ਇੱਕ ਗੱਲ ਦਾ ਧਿਆਨ ਹੋਣਾ ਚਾਹੀਦਾ ਕਿ ਅਦਾਲਤਾਂ ਕਾਨੂੰਨ ਬਣਾਉਂਦੀਆਂ ਨਹੀਂ ਨੇ। ਜਦੋਂ ਤੁਸੀਂ ਡੈਮੋਕ੍ਰੇਸੀ ਦਾ ਸਿਸਟਮ ਦੇਖਦੇ ਹੋ, ਜਿਹੜੀ ਲੈਜਿਸਲੇਚਰ ਹੈ, ਜਿਹਨੂੰ ਪਾਰਲੀਮੈਂਟ ਕਿਹਾ ਜਾਂਦਾ, ਇੱਥੇ ਅਸੀਂ ਕਾਂਗਰਸ ਕਹਿੰਦੇ ਹਾਂ, ਕਾਨੂੰਨ ਬਣਾਉਣ ਦਾ ਹੱਕ ਪਾਰਲੀਮੈਂਟ ਦੇ ਕੋਲ ਹੈ। ਔਰ ਜਿਹੜੇ ਪਾਰਲੀਮੈਂਟ ਦੇ ਮੈਂਬਰ ਨੇ, ਉਹ ਸੈਨੇਟ 'ਚ ਹੋਣ, ਕਾਂਗਰਸ 'ਚ ਹੋਣ, ਉਹ ਡਾਇਰੈਕਟਲੀ ਇਲੈਕਟ ਲੋਕਾਂ ਵੱਲੋਂ ਹੁੰਦੇ ਨੇ। ਇਹਦਾ ਮਤਲਬ ਹੈ ਕਿ ਜਿਹੜੇ ਕਾਨੂੰਨ ਬਣਾਉਣ ਦਾ ਹੱਕ ਹੈ ਉਹ ਲੋਕਾਂ ਦੇ ਕੋਲ ਹੈ। ਇੱਕ ਵਾਰ ਕਾਨੂੰਨ ਬਣ ਜਾਂਦਾ ਹੈ, ਤੁਹਾਡੇ ਬੇਸ਼ੱਕ ਕਾਨੂੰਨ ਦੀ ਅਮੈਂਡਮੈਂਟ ਵੀ ਹੈ ਉਹ ਆ ਜਾਂਦੀ ਹੈ, ਫਿਰ ਜਿਹੜੇ ਕਾਨੂੰਨ ਦੇ ਹਾਫਿਜ਼ ਜਿਹੜੇ ਜੱਜ ਨੇ, ਉਹ ਇਹ ਇੰਟਰਪ੍ਰੀਟ ਕਰਦੇ ਨੇ ਕਿ ਕੋਈ ਵੀ ਕੇਸ ਜਾਂ ਕੋਈ ਵੀ ਮੁਕੱਦਮਾ ਆਇਆ, ਜਿਸ ਧਾਰਾ ਦੇ ਥੱਲੇ ਇਹ ਕੇਸ ਆਇਆ ਕਿ ਉਹਦੀ ਉਲੰਘਣਾ ਤਾਂ ਨਹੀਂ ਹੋਈ ਉਸ ਧਾਰਾ ਦੀ। ਸੋ ਅਦਾਲਤਾਂ ਕਾਨੂੰਨ ਬਣਾਉਂਦੀਆਂ ਨਹੀਂ ਨੇ। ਹਾਲਾਂਕਿ ਜੱਜ ਕਈ ਵਾਰ ਉਹਦੀਆਂ ਪ੍ਰੋਸੀਡਿੰਗਸ ਦੇ ਦੌਰਾਨ ਜਾਂ ਦੂਜਾ ਆਪਣਾ ਨਿੱਜੀ ਵੀ ਕੋਈ ਨਾ ਕੋਈ ਕਮੈਂਟ ਕਰ ਦਿੰਦੇ ਨੇ। ਉਹਨਾਂ ਦਾ ਕੰਮ ਹੈ ਕਿ ਉਹਨੂੰ ਦੇਖਣਾ ਕਿ ਕਾਨੂੰਨ ਦੇ ਮੁਤਾਬਕ ਹੈ ਕਿ ਨਹੀਂ। ਸੋ ਉਹ ਰਿਜੈਕਟ ਕਰਦੇ ਨੇ ਕਿ ਭਾਈ ਇਹ ਕਾਨੂੰਨ ਦੀ ਉਲੰਘਣਾ ਹੈ। ਹੁਣ ਜੱਜਾਂ ਦੇ ਸਾਹਮਣੇ ਜਿਹੜਾ ਫੈਸਲਾ ਸੀ, ਜਿਹੜਾ ਕੇਸ ਸੀ, ਉਹ ਇਹ ਸੀ ਕਿ ਭਾਈ ਇਹ ਜਿਹੜਾ 1977 ਦਾ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਹੈ, ਈਪਾ, ਕਿ ਇਹ ਪ੍ਰੈਜ਼ੀਡੈਂਟ ਨੂੰ ਅੱਜ ਦੇ ਹਾਲਾਤ 'ਚ ਪਾਵਰਸ ਦਿੰਦਾ ਹੈ, ਕਿਉਂਕਿ ਸਟੇਟ ਆਫ ਐਮਰਜੈਂਸੀ ਤਾਂ ਕੋਈ ਜੰਗ ਤਾਂ ਲੱਗੀ ਨਹੀਂ ਹੋਈ ਕਿਸੇ ਮੁਲਕ ਨਾਲ। ਜੇ ਇੱਕ ਅੱਧੇ ਮੁਲਕ ਦੇ ਖਿਲਾਫ ਹੁੰਦਾ ਵੀ ਤਾਂ ਸ਼ਾਇਦ ਇਹ ਪਟੀਸ਼ਨ ਵੀ ਨਾ ਬਣਦੀ ਵੀ। ਇਹ ਤਾਂ ਸਾਰੇ ਦੁਨੀਆ ਦੇ ਮੁਲਕਾਂ ਦੇ ਉੱਤੇ ਹੀ ਟੈਰਿਫ ਦੀ ਵਾਰ ਸ਼ੁਰੂ ਕੀਤੀ ਹੋਈ ਹੈ, ਔਰ ਉਹਦੇ 'ਚ ਯੂਰਪ, ਕੈਨੇਡਾ ਔਰ ਸਾਰੇ ਪ੍ਰਭਾਵਿਤ ਹੋ ਰਹੇ ਨੇ। ਸੋ ਉਹਨਾਂ ਦੇ ਸਾਹਮਣੇ ਇਹ ਸੀ, ਔਰ 6-3 ਦੇ ਜਿਹੜਾ ਮਾਰਜਨ ਦੇ ਨਾਲ ਅਦਾਲਤ ਨੇ ਇਹ ਕਿਹਾ ਕਿ ਇਹ ਜਿਹੜਾ 1977 ਦਾ ਈਪਾ ਹੈ, ਜਿਹਦੇ ਥੱਲੇ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਲਾਈ ਹੈ, ਉਹ ਗੈਰ ਕਾਨੂੰਨੀ ਹੈ। ਹੁਣ ਜਿਹੜੇ 6 ਜੱਜਾਂ ਨੇ, 3 ਜਿਹੜੇ ਨੇ ਉਹਨਾਂ ਨੇ ਡਾਈਸੈਂਟ ਨੋਟ ਲਿਖਿਆ ਹੈ, ਉਹ ਦੂਸਰੇ ਪਾਸੇ ਹੈ, ਪਰ ਇਹ 6 ਨੇ ਜਿਨ੍ਹਾਂ ਨੇ ਫੈਸਲਾ ਲਿਖਿਆ ਹੈ, ਉਹਨਾਂ 'ਚੋਂ 2 ਜੱਜ ਉਹ ਨੇ ਜਿਨ੍ਹਾਂ ਨੂੰ ਟਰੰਪ ਨੇ ਅਪਾਇੰਟ ਕੀਤਾ ਹੋਇਆ ਸੀ ਆਪਣੀ ਪਹਿਲੀ ਟਰਮ ਵਿੱਚ। ਸੋ ਇਹ ਮੈਂ ਬਿਊਟੀ ਆਫ ਦਾ ਸਿਸਟਮ ਦੇ ਰਿਹਾ ਕਿ ਨਾ ਸਿਰਫ ਸੁਪਰੀਮ ਕੋਰਟ ਨੇ ਇਹ ਬਿਨਾਂ ਪਰਵਾਹ ਕੀਤੇ ਕਿ ਵੀ ਇਹਦੇ ਥੱਲੇ ਹੁਣ ਟਰੰਪ ਕੋਈ ਹੋਰ ਧਾਰਾ ਜਿਹੜਾ ਇਹਦੇ ਥੱਲੇ ਉਹਨੂੰ ਜਾਰੀ ਰੱਖੇਗਾ, ਲੇਕਿਨ ਇਹਦਾ ਮਤਲਬ ਇਹ ਹੈ ਕਿ ਜੇ ਇਹਨੂੰ ਫੇਸ ਵੈਲਿਊ 'ਚ ਲਿਆ ਜਾਂਦਾ ਹੈ
ਤੇ ਫਿਰ ਜਿਹੜੇ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਇਸ ਇੱਕ ਸਾਲ ਦੇ ਵਿੱਚ ਟਰੰਪ ਨੇ ਟੈਰਿਫ ਦੇ ਤੌਰ ਤੇ ਲਏ ਨੇ ਅਮਰੀਕਾ ਦੇ ਲਈ, ਉਹ ਵਾਪਸ ਕਰਨੇ ਪੈਣੇ ਨੇ। ਲੇਕਿਨ ਟਰੰਪ ਹੈ, ਟਰੰਪ ਵੀ ਤਾਂ ਇਵੇਂ ਸੌਖਾ ਜਾਣ ਵਾਲਾ ਨਹੀਂ। ਟਰੰਪ ਨੇ ਵੀ ਉਹਨੂੰ ਕਿਹਾ ਕਿ ਵੀ ਇਹ ਜਿਹੜੇ ਜੱਜ ਨੇ ਇਹ ਫੋਰਨ ਪਾਵਰਸ ਦੇ ਪ੍ਰਭਾਵ ਥੱਲੇ ਉਹਨਾਂ ਨੇ ਫੈਸਲਾ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਕੋਈ ਗੱਲ ਨਹੀਂ ਹੈ, ਇੱਕ ਨਹੀਂ ਤਾਂ ਹੋਰ ਬਥੇਰੇ ਰਾਹ ਨੇ ਔਰ ਮੈਂ ਇਹਦੇ 'ਚ ਕਮਿੰਗ ਫਰੋਮ ਦਾ ਜਿਹਨੂੰ ਕਹਿੰਦੇ ਨੇ ਹਾਰਸ ਮਾਊਥ ਡੋਨਲਡ ਟਰੰਪ ਨੇ ਜਿਹੜਾ ਰਿਐਕਸ਼ਨ ਦਿੱਤਾ ਇਹਦੇ ਤੇ ਉਹਨਾਂ ਦਾ ਟਰੂਥ ਸੋਸ਼ਲ ਦੇ ਉੱਤੇ, ਉਹਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਵੀ ਇਹ ਉਹਨਾਂ ਨੇ ਕਿਹਾ ਕਿ ਟੂ ਸ਼ੋ ਯੂ ਹਾਊ ਰਿਡੀਕੁਲਸ the opinion is, the court said that I am not allowed to charge even $1 to any country under EPA. I assume to protect other countries, not the United States, which they should be interested in protecting. But I am allowed to cut off any and all trade or business with that same country, even imposing a foreign country destroying embargo and do anything else I want to do to them. How nonsensical is that? ਇਹ ਤਾਂ ਪਹਿਲਾਂ ਸੁਪਰੀਮ ਕੋਰਟ ਦੀ ਖਬਰ ਲਈ ਉਹਨਾਂ ਨੇ ਕਿਹਾ ਜੀ ਇਹ ਬਾਕੀਆਂ ਮੁਲਕਾਂ ਦਾ ਇੰਟਰਸਟ ਰੱਖਿਆ ਮਨ 'ਚ, ਅਮਰੀਕਾ ਦਾ ਕੀ ਇੰਟਰਸਟ ਹੈ, ਇਹ ਤਾਂ ਸੁਪਰੀਮ ਕੋਰਟ ਨੇ ਜਿਹੜਾ ਉਸ ਦਾ ਕਿੰਨਾ ਨੌਨਸੈਂਸ ਹੈ, ਬੇਵਕੂਫਾਨਾ ਅਹਿਮਕਾਨਾ ਇਹ ਫੈਸਲਾ। They are saying that I have the absolute right to license but not the right to change, to charge a license fee. ਕਿ ਮੇਰੇ ਕੋਲ ਲਾਇਸੈਂਸ ਦਾ ਤਾਂ ਹੈ ਦੇਣ ਦਾ ਹੱਕ, ਲੇਕਿਨ ਮੈਂ ਫੀ ਨਹੀਂ ਚਾਰਜ ਕਰ ਸਕਦਾ ਲਾਇਸੈਂਸ ਦੀ। ਵਟ ਲਾਇਸੈਂਸ ਇਜ਼ ਐਵਰ ਬੀਨ ਇਸ਼ੂਡ ਵਿਦਆਊਟ ਦਾ ਰਾਈਟ ਟੂ ਚਾਰਜ ਏ ਫੀ? ਕਦੇ ਕੋਈ ਲਾਇਸੈਂਸ ਇਸ਼ੂ ਹੋਇਆ ਜਿਹਦੇ 'ਚ ਕੋਈ ਫੀਸ ਹੀ ਨਾ ਲੈਂਦਾ ਹੋਏ? ਹਰ ਲਾਇਸੈਂਸ ਫੀ ਹੁੰਦੇ। ਬਟ ਨਾਓ ਦਾ ਕੋਰਟ ਹੈਜ਼ ਗਿਵਨ ਮੀ ਦਾ ਅਨਕੁਐਸਚਨਡ ਰਾਈਟ ਟੂ ਬੈਨ all sort of things from coming into our country, a much more powerful right than many people thought we had. ਹੁਣ ਟਰੰਪ ਦੀ ਸਮਾਰਟਨੈਸ ਦੇਖੋ ਕਿ ਵੀ ਟਰੰਪ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਨੌਨਸੈਂਸਿਕਲ ਇਹ ਉਹ ਕਹਿਣ ਤੋਂ ਬਾਅਦ ਜਿਹੜੇ 3 ਜੱਜਾਂ ਨੇ ਡਾਈਸੈਂਟਿੰਗ ਨੋਟ ਲਿਖਿਆ, ਉਹਦੇ ਵਿੱਚ ਇੱਕ ਜੱਜ ਦੇ ਡਾਈਸੈਂਟ ਨੂੰ ਚੁੱਕ ਲਿਆ ਉਹਨਾਂ ਨੇ, ਉਹਦੀ ਬੜੀ ਤਾਰੀਫ ਕੀਤੀ ਵੀ ਕਿਆ ਸਿਆਣਾ ਬੰਦਾ, ਜਿਹਨੇ ਕਿਹਾ ਕਿ ਵੀ ਨਹੀਂ ਟਰੰਪ ਠੀਕ ਹੈ। ਉਹਨੂੰ ਕੋਟ ਕਰਕੇ ਉਹਨੇ ਕਿਹਾ ਕਿ ਭਾਈ ਅਸੀਂ ਜਿਹੜਾ ਥੈਂਕ ਯੂ ਜਸਟਿਸ ਕੈਵਾਨੋ ਨੇ ਕਿਹਾ ਔਰ ਉਹਨੂੰ ਕਿਹਾ ਕਿ ਵੀ although I firmly disagree with the court's holding today, the decision might not substantially constrain a president's ability to order tariffs going forward. ਕਿ ਉਹਨਾਂ ਨੇ ਇਹਨੂੰ ਇਲੀਗਲ ਕਿਹਾ ਜਿਹਦੇ ਥੱਲੇ ਮੈਂ ਲਾਇਆ, ਜੇ ਸਾਡੇ ਕੋਲ ਹੋਰ ਸੈਕਸ਼ਨ ਬਚੇ ਨੇ ਜਿਹਦੇ ਥੱਲੇ ਅਸੀਂ ਟੈਰਿਫ ਲਾ ਸਕਦੇ ਹਾਂ ਔਰ ਉਹਦੇ 'ਚ ਉਹਨਾਂ ਨੇ ਅੱਗੋਂ ਟਰੰਪ ਨੇ ਫਿਰ ਕਿੰਨੇ ਹੀ ਜਿਹੜੇ ਨੇ ਉਹ ਸੈਕਸ਼ਨ ਕੋਟ ਕੀਤੇ ਨੇ। Therefore, effective immediately, all national security tariffs, Section 232, existing Section 301 tariffs remain in place and in full force and effect today. Today, I will sign an order to impose a 10% global tariff under Section 122 over and above our normal tariffs already being charged. ਉਹਨਾਂ ਨੇ ਕਿਹਾ ਜੀ ਜਿਹੜੇ ਮੈਂ ਚਾਰਜ ਬਾਕੀਆਂ ਤੋਂ ਕਰ ਰਿਹਾ ਸੀ ਉਹਨੇ, ਪਰ ਅੱਜ ਮੈਂ 10% ਉਹਨਾਂ ਦੇ ਉੱਤੇ ਹੋਰ ਲਾ ਰਿਹਾ ਗਲੋਬਲ ਟੈਰਿਫ ਜਿਹੜਾ ਹੈ ਇਸ ਸੈਗਮੈਂਟ ਦੇ ਥੱਲੇ। ਐਂਡ ਵੀ ਆਰ ਆਲਸੋ ਇਨੀਸ਼ੀਏਟਿੰਗ ਸੈਵਰਲ ਸੈਕਸ਼ਨ 301 and other investigations to protect our country from unfair trading practices. Thank you for your attention to the matter. Make America great again. So ਇਹ ਉਹ ਟੈਰਿਫ ਤਾਂ ਵਾਪਸ ਪੈਸੇ ਕੀ ਕਰਨੇ ਸੀ 10% ਜਿਹੜੇ ਨੇ ਉਹ ਹੋਰ ਠੋਕ ਦਿੱਤੇ। ਹੁਣ ਇੰਡੀਆ ਦੀ ਰਾਹ ਏਜੰਸੀ ਦੀ ਆਊਟਫਿਟ ਮੀਡੀਆ ਆਊਟਫਿਟ ਹੈ ANI। ਹੁਣ ਜਿਉਂ ਹੀ ਇਹ ਫੈਸਲਾ ਆਇਆ ਸੁਪਰੀਮ ਕੋਰਟ ਦਾ ਤੇ ਜਿਹੜੀ ANI ਦੀ ਰਿਪੋਰਟਰ ਸੀ ਪ੍ਰੈਜ਼ੀਡੈਂਟ ਟਰੰਪ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚ ਉਹਨੇ ਸਵਾਲ ਪੁੱਛ ਲਿਆ ਕਿ ਭਾਈ ਇਹਦਾ ਜਿਹੜਾ ਇਹ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਹਦਾ ਇੰਡੋ US ਜਿਹੜੀ ਡੀਲ ਹੈ ਉਹਦੇ 'ਤੇ ਕੀ ਅਸਰ ਹੋਏਗਾ। ਹੁਣ ਟਰੰਪ ਨੇ ਉਹ ਜਿਹੜਾ ਉਹਨੂੰ ਜਿਹਨੂੰ ਕਹਿੰਦੇ ਨੇ ਵੀ ਨੱਕ ਰਗੜਿਆ ਫੜ ਕੇ ਧੋਣ ਤੋਂ ਇੰਡੀਆ ਦਾ, ਮੈਂ ਐਗਜ਼ੈਕਟ ਟਰੰਪ ਦੇ ਲਫ਼ਜ਼ ਕਹਿਣਾ ਚਾਹੁੰਦਾ। ਉਹਨਾਂ ਨੇ ਇਹ ਪੁੱਛਿਆ ANI ਦੀ ਰਿਪੋਰਟਰ ਨੇ ਕਿ ਭਾਈ ਕਿਵੇਂ ਹੋਏਗਾ। ਨਥਿੰਗ ਚੇਂਜਿਸ, they will be paying tariffs
ਐਂਡ ਵੀ ਵਿਲ ਨਾਟ ਬੀ ਪੇਇੰਗ ਟੈਰਿਫਸ ਕਿ ਇੰਡੀਆ ਟੈਰਿਫ ਪੇ ਕਰੇਗਾ ਜੋ ਉਹਦੇ ਤੇ ਲਾਈ ਹੈ ਅਸੀਂ ਬਿਲਕੁਲ ਨਹੀਂ ਪੇ ਕਰਾਂਗੇ। ਦਿਸ ਇਜ਼ ਰਿਵਰਸਲ ਆਫ ਵਟ ਯੂਜ਼ ਟੂ ਬੀ ਵੀ ਸਾਡੇ ਨਾਲ ਜੋ ਹੁੰਦਾ ਰਿਹਾ ਹੈ ਉਹਦਾ ਹੁਣ ਬਿਲਕੁਲ ਉਲਟੀ ਗੰਗਾ ਅਸੀਂ ਬਹਾ ਰਹੇ ਹਾਂ। ਪ੍ਰਾਈਮ ਮਿਨਿਸਟਰ ਮੋਦੀ ਇਜ਼ ਏ ਗ੍ਰੇਟ ਜੈਂਟਲਮੈਨ, ਏ ਗ੍ਰੇਟ ਮੈਨ, ਬਹੁਤ ਗ੍ਰੇਟ ਹੈ। ਹੀ ਵਾਜ਼ ਮਚ ਸਮਾਰਟਰ ਦੈਨ ਦਾ ਪੀਪਲ ਹੀ ਵਾਜ਼ ਅਗੇਂਸਟ। ਉਹ ਸਾਡੇ ਨਾਲੋਂ ਵੱਧ ਸਮਾਰਟ ਰਿਹਾ ਹੈ। ਸਾਡੇ ਤੋਂ ਜਿਹੜਾ ਉਹ ਅਸੀਂ ਮੁਫਤ ਆਣ ਦਿੰਦਾ ਰਿਹਾ, ਸਾਡੇ ਤਾਂ ਟੈਰਿਫ ਲੈਂਦਾ ਰਿਹਾ। ਇਨ ਟਰਮਸ ਆਫ ਦਾ US ਹੀ ਵਾਜ਼ ਰਿਪਿੰਗ ਅਸ ਆਫ, ਸਾਨੂੰ ਰਿਪ ਆਫ ਕਰ ਰਿਹਾ ਸੀ ਜਿਹੜਾ ਹੁਣ ਤੱਕ। ਸੋ ਵੀ ਮੇਡ ਏ ਡੀਲ ਵਿਦ ਇੰਡੀਆ, ਏ ਫੇਅਰ ਡੀਲ ਨਾਓ। ਵੀ ਆਰ ਨਾਟ ਪੇਇੰਗ ਟੈਰਿਫ ਟੂ them and they are. We did a little flip, ਅਸੀਂ ਜਰਾ ਪਾਸਾ ਉਲਟਾਤਾ। ਹੁਣ ਤੱਕ ਉਹ ਸਾਨੂੰ ਰਿਪ ਕਰ ਰਹੇ ਸੀ ਕਿ ਵੀ ਜਿਹੜਾ ਉਹ ਸਾਡੇ ਤੇ ਜਿਹੜੇ ਟੈਰਿਫ ਲੈ ਰਹੇ ਸੀ ਦੇ ਨਹੀਂ ਸੀ ਰਹੇ। ਅਸੀਂ ਜਿਹੜਾ ਇਹ ਫੇਅਰ ਡੀਲ ਨਾਓ, ਅਸੀਂ ਬਹੁਤ ਫੇਅਰ ਡੀਲ, ਵੀ ਆਰ ਨਾਟ ਪੇਇੰਗ ਟੈਰਿਫ ਟੂ them and they are, ਉਹ ਪੇ ਕਰਨਗੇ। ਵੀ ਡਿਡ ਏ ਲਿਟਲ ਫਲਿਪ। ਸੋ ਉਹ ਜਿਹੜੇ ਇੰਡੀਅਨ ਉੱਥੇ ਬੈਠੇ ਯੂਟਿਊਬਰ ਤੇ ਦੂਜੇ ਜੰਪ ਕਰ ਰਹੇ ਸੀ, ਲੋ ਜੀ ਹੁਣ ਉਹ ਇੰਡੀਆ ਤੇ 18% ਤੇ ਦੂਜਾ ਜਿਹੜਾ ਉਹ ਬਚ ਗਿਆ ਤੇ ਫਲਾਣਾ ਢਿਮਕਾ, ਉਹ ਸਾਰੇ ਦੇ ਚੱਲਦੇ ਆ। ਮੇਰੇ ਕੋਲ ਈਵਨ ਲਿਸਟ ਹੈ ਵੀ ਹੋਰ ਕਿਹੜੇ ਕਿਹੜੇ ਸੈਕਸ਼ਨ ਨੇ ਇਹਨਾਂ ਦੇ ਕਨਸਟੀਟਿਊਸ਼ਨ ਦੇ ਜਿਹਦੇ ਥੱਲੇ ਪ੍ਰੈਜ਼ੀਡੈਂਟ ਟਰੰਪ ਇਹਨਾਂ ਨੂੰ ਅੱਗੋਂ ਰਗੜ ਸਕਦੇ ਨੇ। ਪਰ ਉਹਨਾਂ ਨੇ ਨਾਲ ਦੀ ਨਾਲ ਕਿੰਨੀਆਂ ਖਬਰਾਂ ਜਿਹੜੀਆਂ ਨੇ ਇਸ ਨਾਲ ਰਿਲੇਟਡ ਨੇ। ਵਾਕਿੰਗ ਅਵੇ ਫਰਮ ਰੀਸੈਂਟ ਡੀਲਸ does not seem to be on the cards for America's partners. ਟਰੰਪ ਨੇ ਨਾਲ ਹੀ ਕਿਹਾ ਵੀ ਹੁਣ ਇਹ ਨਾ ਸਮਝਣਾ ਵੀ ਸੁਪਰੀਮ ਕੋਰਟ ਦੇ ਜਿਹੜਾ ਇਸ ਦੇ ਥੱਲੇ ਤੁਸੀਂ ਵਾਕ ਅਵੇ ਕਰ ਸਕਦੇ ਹੋ। ਟਰੰਪ ਵਾਜ਼ 10% ਗਲੋਬਲ ਟੈਰਿਫ ਆਫਟਰ ਸਟਿੰਗਿੰਗ ਕੋਰਟ ਰਿਬਿਊਕ, ਕਿ ਵੀ ਜਿਹੜੀ ਕੋਰਟ ਨੇ ਬੜੀ ਸਖਤ ਜ਼ਬਾਨ ਇਸਤੇਮਾਲ ਕੀਤੀ ਕਿ ਕਾਨੂੰਨ ਦੀ ਉਲੰਘਣਾ ਕੀਤੀ। ਉਸ ਤੋਂ ਬਾਅਦ ਟਰੰਪ ਨੇ ਜਿਨ੍ਹਾਂ ਤੇ ਬਾਕੀ ਪਹਿਲੇ ਹੀ ਟੈਰਿਫ ਜਿਹੜੇ ਜਿਨ੍ਹਾਂ ਤੇ ਲੱਗੇ ਨੇ ਉਹਨਾਂ ਤੇ 10% ਹੋਰ ਠੋਕਿਆ। ਸੋ ਇਹ ਹੈ ਟਰੰਪੀਅਨ, ਟਰੰਪ ਕਾਰਡ। ਜੀ ਡਾਕਟਰ ਸਾਹਿਬ ਦਾ ਬਹੁਤ ਸ਼ੁਕਰੀਆ। ਸੌਥ ਲੈਣੇ ਬ੍ਰੇਕ ਔਰ ਬ੍ਰੇਕ ਦੇ ਅੰਤ ਪਹਿਲਾਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।